ਨਾਥ ਬਾਣੀ ਦੇ ਵਿੱਚ ਜਾਂ ਨਾਥ ਪਰੰਪਰਾ ਦੇ ਵਿੱਚ ਕਨਪਟੇ ਨਾਥਾਂ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਨਾਥ ਦਾ ਨਾਮ ਹੈ ਚਰਪਟ ਨਾਥ। ਸੰਤ ਮੈਂ ਦੇਖਦਾ ਕਿ ਫਾਰਮ ਦੇ ਪੱਧਰ ਦੇ ਉੱਤੇ ਜਾ ਕੇ ਜਿਹੜੀ ਹੈ ਸੰਤ ਸਾਹਿਤ ਨੂੰ ਅਸੀਂ ਨਿਰਗੁਣੇ ਸੰਤਾਂ ਦੇ ਸਾਹਿਤ ਨੂੰ ਉਹਨਾਂ ਦੀ ਬਾਣੀ ਨੂੰ ਜਦੋਂ ਵਿਚਾਰਦੇ ਹਾਂ ਤਾਂ ਜਿਹੜੀ ਖੰਡਨ ਦੀ ਪੱਧਤੀ ਹੈ, ਖੰਡਨ ਕਰਨਾ, ਗੁਰੂ ਨਾਨਕ ਦੇਵ ਜੀ ਹੋਰਾਂ ਦੀ ਬਾਣੀ ਦੇ ਵਿੱਚ ਵੀ ਇਸ ਪੱਧਤੀ ਦਾ ਬਹੁਤ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਤਾਂ ਉਸ ਪੱਧਤੀ ਦਾ ਮੁੱਢ ਕਿਤੇ ਚਰਪਟ ਨਾਥ ਹੋਰਾਂ ਕੋਲੋਂ ਵੱਜਦਾ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਬਹੁਤ ਮਹੱਤਵਪੂਰਨ ਨਾਥ ਨੇ, ਜਿਵੇਂ ਮੈਂ ਪਹਿਲਾਂ ਗੱਲਾਂ ਕੀਤੀਆਂ, ਵੱਖ-ਵੱਖ ਰਾਮਾਂ ਨੇ ਤਿੱਬਤੀ ਪਰੰਪਰਾ ਵਾਲੇ ਉਹਨਾਂ ਨੂੰ ਧਿਆਉਂਦੇ ਨੇ। ਐਂ ਲੱਗਦਾ ਜਿਵੇਂ ਤਿੱਬਤੀ ਪਰੰਪਰਾ ਵਾਲੇ ਦਾਅਵਾ ਕਰਦੇ ਹੋਣ ਕਿ ਉਹ ਤਿੱਬਤੀ ਪਰੰਪਰਾ 'ਚੋਂ ਸੀ। ਇਸੇ ਤਰ੍ਹਾਂ ਕੁਝ ਵਿਦਵਾਨਾਂ ਨੇ ਉਹਨਾਂ ਨੂੰ ਚੰਬੇ ਦੇ ਰਾਜ ਪਰਿਵਾਰਾਂ ਦੇ ਵਿੱਚ ਵੀ ਉਹਨਾਂ ਦੇ ਨਾਮ ਦੀ ਚਰਚਾ ਦੇਖੀ ਜਾਂ ਵਿਚਾਰ ਕੀਤਾ ਹੈ ਉਹਦੇ ਤੇ ਕਿ ਸ਼ਾਇਦ ਉਹ ਉੱਥੇ ਚੰਬੇ ਨੂੰ ਬਿਲੋਂਗ ਕਰਦੇ ਸਨ। ਪਰ ਇਹ ਸਾਰਿਆਂ ਦੀ ਵਿਦਵਾਨਾਂ ਦੀ ਇੱਕ ਰਾਏ ਜ਼ਰੂਰ ਹੈ ਕਿ ਉਹ ਗੋਰਖਨਾਥ ਦੇ ਚੇਲੇ ਸਨ। ਜਿਵੇਂ ਆਪਾਂ ਪਹਿਲੇ ਲੈਕਚਰ ਦੇ ਵਿੱਚ ਗੋਰਖਨਾਥ ਹੋਰਾਂ ਦੇ ਆਸ਼ੀਰਵਾਦ ਦੇ ਨਾਲ ਗੁੱਗਾ ਯਾਰਵੀਰ ਦਾ ਜਨਮ ਦੇਖਦੇ ਹਾਂ। ਮਾਤਾ ਵਾਸਲਾ ਉਹਨਾਂ ਨੂੰ ਜਨਮ ਦਿੰਦੀ ਹੈ, ਜਿਹੜੀ ਜਾ ਕੇ ਗੋਰਖਨਾਥ ਦੇ ਟਿੱਲੇ ਦੇ ਉੱਤੇ ਉਹਨਾਂ ਦੀ ਸੇਵਾ ਕਰਦੀ ਹੈ। ਤਾਂ ਇਸੇ ਤਰੀਕੇ ਚਰਪਟ ਨਾਥ ਹੋਰਾਂ ਬਾਰੇ ਵੀ ਇਹ ਪ੍ਰਸਿੱਧ ਹੈ ਕਿ ਇਹ ਗੋਰਖਨਾਥ ਹੋਰਾਂ ਦੇ ਹੀ ਆਸ਼ੀਰਵਾਦ ਦੇ ਨਾਲ ਪੈਦਾ ਹੋਏ ਸਨ ਔਰ ਸਿੱਧਸਤ ਲੋਕ ਸਨ। ਤੁਸੀਂ ਇਹ ਮਿੱਥ ਕਹਿ ਲਓ, ਉਹਨਾਂ ਬਾਰੇ ਸਾਖੀ ਕਹਿ ਲਓ ਇਹਨੂੰ, ਕਿ ਕੋਈ ਪਿਓ ਪੁੱਤਰ ਜਾਂਦੇ ਨੇ ਉਹਨਾਂ ਕੋਲ ਦੀਕਸ਼ਾ ਲੈਣ ਵਾਸਤੇ ਤੇ ਉਹਨਾਂ ਦੇ ਕੋਲ ਬੈਠਦਿਆਂ ਸਾਰੀ ਦੀਕਸ਼ਿਤ ਹੋ ਜਾਂਦੇ ਨੇ, ਸਿੱਧ ਹੋ ਜਾਂਦੇ ਨੇ, ਬੜੇ ਵੱਡੇ ਸਿੱਧ ਹੋਏ ਨੇ। ਮੁੜ ਕੇ ਉਹਨਾਂ ਨੇ ਗ੍ਰੰਥਾਂ ਦੀਆਂ ਰਚਨਾਵਾਂ ਕੀਤੀਆਂ। ਮੈਂ ਕੁਝ ਨਾਵਾਂ ਦੇ ਹਵਾਲੇ ਦੇ ਨਾਲ ਵੀ ਅਸੀਂ ਗੱਲ ਕਰਦੇ ਹਾਂ। ਪਰ ਸੈਕਿੰਡ ਜਿਹੜਾ ਚਰਪਟ ਨਾਥ ਹੋਰਾਂ ਦੀ ਖੂਬਸੂਰਤੀ ਜਿਹੜੀ ਹੈ, ਉਹਨਾਂ ਦੀ ਬਾਣੀ ਦੀ ਜੋ ਖੂਬਸੂਰਤੀ ਹੈ, ਉਹ ਐਸੀ ਮਿੱਠੀ ਬਾਣੀ ਹੈ। ਪਰ ਉਸ ਬਾਣੀ ਦੇ ਵਿੱਚ ਉਹ ਕਨਪਟੇ ਸੰਪਰਦਾਇ ਨੂੰ ਬਿਲੋਂਗ ਕਰਦੇ ਨੇ, ਪਰ ਇਸ ਸੰਪਰਦਾਇ ਦੇ ਜਿੰਨੇ ਬਾਹਰੀ ਭੇਖ ਨੇ, ਮਾਈ ਗॉड, ਇੱਕ ਇੱਕ ਨੂੰ ਲੈ ਕੇ, ਜਿਵੇਂ ਸਤਿਗੁਰੂ ਨਾਨਕ ਦੇਵ ਹੋਰਾਂ ਨੇ ਕਿਹਾ ਆ ਕਿ ਜੋਗ ਨਾ ਮੁੰਡੇ ਮੁੰਡ ਮਡਾਇਣ, ਜੋਗ ਨਾ ਭਸਮ ਰਮਾਈਏ, ਅੰਜਨ ਮਾਹੇ ਨਿਰੰਜਨ ਰਹੀਏ। ਤਾਂ ਚਰਪਟ ਨਾਥ ਹੋਰੀ ਉਹ ਕਹਿੰਦੇ ਨੇ, ਨਾ ਮੈਂ ਸਿੰਘੀ ਧਾਰਨ ਕਰਦਾ, ਨਾ ਨਰਸਿੰਗੇ ਵਜਾਉਂਦਾ, ਨਾ ਮੈਂ ਧੂਣੀ ਭਸਮ ਨਹੀਂ ਮੈਂ ਰਮਾਉਂਦਾ, ਹਾਏ 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 ਮੈਂ ਤਾਂ ਧਿਆਨ ਕਾ ਜੋਗੀ ਚਰਪਟ ਨਾਮ। और उन्हें पोइट्री दी ना क्या कैसी वो ना मिठास है उन्होंने पोइट्री च। एक लाल पटा, एक सेत पटा, एक तिलक जनेऊ लमक पटा, जब नहीं उल्टी प्राण घटा, तब चरपट भूले सब पेट नटा। आहा सुन सुखवंता, सुन पवतंता, इस जग में कैसे रहना। सिक्ख्या अखी देखना, कन्नी सुनना, मुख सो कुछ ना कहना, बक्ते आगे सोता होए रहो। आहा मुख से कुछ ना कहना, गुरु आगे चेला होए रहो। गुरु आगे चेला होए रहो, यह बात परवीना। साडे जिस वेले मैं सतगुरु लोगां दी गुरु साहिबान दी बाणी च देखदा है ना, आहा बिन कन्ना सुनना, जिहबा बाजो बोलना, बिन कन्ना सुनना। तां मैं फिर चरपट नाथ होरां नूं याद करदा, यार देखो कि इस तरीके दे नाल एक लाइट जिहड़ी आ अगां तो अगां तुसी सतगुरु कबीर रैदास नामदेव दे विच ये देखोगे कि बारी ਈਵਨ ਮਤਲਬ ਕੰਨਾਂ ਤੋਂ ਬਗੈਰ ਸੁਣਨਾ, ਜਾਂ ਉਹ ਫੀਲਿੰਗ ਜਿਹੜੀ ਅਨਹਦ ਨਾਦ ਵਾਲੀ ਹੈ, ਜਿਹੜਾ ਅਨਾਹਤ ਹੈ,
ਉਹ ਲੋ ਜਿਹੜੀ ਪਲਟੂ ਦੇਖਦਾ ਹੈ ਕਿ ਨਿਕਸੈ ਇੱਕ ਆਵਾਜ਼ ਚਿਰਾਗ ਕੀ ਜੋਤੀ ਹੀ ਮਾਹੇ ਗਿਆਨ ਸਮਾਧੀ ਸੁਨੇ ਔਰ ਕੋਈ ਸੁਣਤਾ ਨਾਹੀਂ। ਔਰ ਉਸ ਆਵਾਜ਼ ਨੂੰ ਤੁਸੀਂ ਚਰਪਟ ਬਾਣੀ ਦੇ ਵਿੱਚ ਜਿੰਨੀ ਮੁਹੱਬਤ ਨਾਲ ਸੁਣਦੇ ਹੋ, ਕਿਤੇ ਕਿਤੇ ਆਪਾਂ ਬਾਣੀ ਪੜਾਂਗੇ ਉਹਨਾਂ ਦੀ ਕੋਈ ਕਿਤਾਬ ਲੈ ਕੇ, ਮੈਂ ਤੁਹਾਨੂੰ ਇਸ ਸੀਰੀਜ਼ ਦੇ ਵਿੱਚ ਜ਼ਰੂਰ ਬਾਣੀ ਸੁਣਾਵਾਂਗਾ ਚਰਪਟ ਨਾਥ ਹੋਰਾਂ ਦੀ ਖਾਸ ਕਰਕੇ। ਮੈਨੂੰ ਲੱਗਦਾ ਇੰਨਾ ਕਿ ਬਹੁਤ ਹੈ, ਚਰਪਟ ਨਾਥ ਹੋਰਾਂ ਨੂੰ ਮੈਂ ਸਜਦਾ ਕਰਦਾ।